ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਨੂੰ ਜਿਹੜਾ ਉਹ ਲੈ ਕੇ ਜਾਂ ਆਪਸ ਦੇ ਵਿੱਚ ਜਿਹੜਾ ਇੱਕ ਸੋ ਕਾਲਡ ਕੋਲਡ ਵਾਰ ਸ਼ੀਤ ਜੰਗ ਜਿਹੜੀ ਇਹਨਾਂ ਦੋ ਮੁਲਕਾਂ ਦੇ ਦਰਮਿਆਨ ਚੱਲ ਰਹੀ ਆ ਉਸ ਨੂੰ ਲੈ ਕੇ ਇਸ ਮੌਕੇ ਅਤ ਆਧੁਨਿਕ AI ਚਿਪਸ ਜਿਹੜੀਆਂ ਐਡਵਾਂਸਡ AI ਚਿਪਸ ਨੂੰ ਲੈ ਕੇ ਬਹੁਤ ਵੱਡਾ ਜ਼ੋਰ ਜਿਹੜਾ ਉਹ ਦੋਨਾਂ ਮੁਲਕਾਂ ਦਾ ਚੱਲ ਰਿਹਾ ਆ ਵੀ ਕਿਹਦਾ ਕੰਟਰੋਲ ਉਸ ਦੇ ਉੱਤੇ ਜ਼ਿਆਦਾ ਹੋਵੇ। ਅਮਰੀਕਾ ਤੇ ਚੀਨ ਦੇ ਦਰਮਿਆਨ ਇਸ ਟਾਈਮ ਖੜਕੀ ਇਸ ਗੱਲ ਤੋਂ ਵੀ ਪਈ ਆ ਵੀ ਜਿਹੜੇ ਰੇਅਰ ਅਰਥ ਮਿਨਰਲਸ ਆ ਜਿਨ੍ਹਾਂ ਦੀ ਵਰਤੋਂ ਹੋਣੀ ਆ ਇਹ ਅਤ ਆਧੁਨਿਕ AI ਚਿਪਸ ਬਣਾਉਣ ਦੇ ਲਈ ਉਹਨਾਂ ਦੇ ਉੱਤੇ ਕੰਟਰੋਲ ਕਿਸ ਦਾ ਹੋਵੇ। ਚੀਨ ਨੇ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਬਹੁਤ ਜ਼ਿਆਦਾ ਜਿਹੜੀ ਮਨੀ ਆ ਉਹ ਸਪੈਂਡ ਕੀਤੀ ਉਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਪਿਛੜੇ ਮੰਨਿਆ ਜਾਂਦਾ ਸੀ, ਪਰ ਉਹਨਾਂ ਦੇ ਕੋਲ ਇਹ ਜਿਹੜੇ ਧਾਤ ਸੀਗੇ, ਇਹ ਮਿਨਰਲ ਸੀਗੇ ਵੀ ਉੱਥੇ ਉਹਨਾਂ ਦਾ ਕੰਟਰੋਲ ਹੋਵੇ। ਉਸ ਚੀਜ਼ ਦਾ ਜਿਹੜਾ ਪਤਾ ਹੈ ਉਹ ਹੁਣ ਲੱਗ ਰਿਹਾ ਤੇ ਅਮਰੀਕਾ ਹੁਣ ਆਪਣੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਵਿੱਚ ਕਰ ਰਿਹਾ, ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੇ ਆ ਉਹ ਡੀਲਸ ਬਣਾ ਰਿਹਾ ਆ। ਪਰ ਹੁਣ ਗੱਲ ਜਿਹੜੀ ਇੱਥੇ ਕਰਦੇ ਆ ਵੀ ਇਹ ਜਿਹੜਾ ਸੰਘਰਸ਼ ਆ ਅਤ ਆਧੁਨਿਕ AI ਚਿਪਸ ਨੂੰ ਜਿਹੜਾ ਲੈ ਕੇ ਐਡਵਾਂਸਡ AI ਚਿਪਸ ਨੂੰ ਲੈ ਕੇ ਜੋ ਚੱਲ ਰਿਹਾ ਆ, ਕੀ ਆ ਇਹ ਇਸ ਟਾਈਮ ਜਿਹੜੀ ਸਟਰਗਲ ਇਹ ਸੰਘਰਸ਼ ਚੱਲ ਕੀ ਰਿਹਾ? ਹਾਂਜੀ ਸੋ AI ਚਿਪਸ ਆ ਜਿਹੜੇ ਕਿਉਂਕਿ ਜਿਹੜੇ ਫਿਊਚਰ ਦੀ ਕੰਪਿਊਟਿੰਗ ਆ ਤੇ AI ਨਾਲ ਜਿਹੜੀ ਕੰਪਿਊਟਿੰਗ ਨੇ ਸਾਡਾ ਹੈਲਥ ਦਾ, ਮਿਲਟਰੀ ਦਾ, ਈਵਨ ਜਿਹੜਾ ਮੀਡੀਆ ਦਾ, ਫਿਲਮ ਮੇਕਿੰਗ ਦਾ, ਸੋ ਇੰਨੇ ਜਿੰਨੇ ਵੀ ਵਾਸਟ ਫੀਲਡ ਨੇ, ਈਵਨ ਮੈਨੂਫੈਕਚਰਿੰਗ ਦਾ, ਕਾਰ ਮੈਨੂਫੈਕਚਰਿੰਗ ਆ, ਟੈਲੀਫੋਨ ਮੈਨੂਫੈਕਚਰਿੰਗ ਹੈਗੀ ਆ, ਜਾਂ ਜਿੰਨੇ ਵੀ ਮੈਨੂਫੈਕਚਰਿੰਗਸ ਹੈਗੀਆਂ ਨੇ, ਸੋ ਉਹ ਹੁਣ ਲਗਾਤਾਰ ਇਹ ਹੈਗਾ ਵੀ ਸਾਡੀਆਂ ਜਿੱਦਾਂ ਵਾਸ਼ਿੰਗ ਮਸ਼ੀਨਾਂ ਨੇ, ਸਾਡੇ ਇਹ ਜਿਹੜੇ 에ਅਰ ਕੰਡੀਸ਼ਨਸ ਨੇ ਜਾਂ ਟੀਵੀ ਸਕਰੀਨਸ ਨੇ ਜਾਂ ਕੰਪਿਊਟਰ ਸਕਰੀਨਸ ਨੇ, ਇਹ ਸਾਰੀਆਂ ਦੀ ਇੱਕ ਆਪਾਂ ਨਵੀਂ ਜਿਹੜੀ ਹੈਗੀ ਆ ਹੁਣ ਤੋਂ ਬਾਅਦ ਆਪਾਂ ਇਹਨਾਂ ਵਿੱਚ ਇੱਕ ਬਹੁਤ ਵੱਡੀਆਂ ਤਬਦੀਲੀਆਂ ਦੇਖਣਾ ਸ਼ੁਰੂ ਕਰ ਦਾਂਗੇ। ਸੋ AI ਦੀ ਇਹ ਇੰਪੋਰਟੈਂਸ ਨਾਲ, AI ਦੀ ਇਨਵੈਂਸ਼ਨ ਦੇ ਨਾਲ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਤੱਕ ਅਸੀਂ ਬਹੁਤ ਹੱਦ ਤੱਕ ਮੈਨੂਅਲੀ ਇਹਨਾਂ ਨੂੰ ਆਪਰੇਟ ਕਰਦੇ ਸੀ, ਚਾਹੇ ਵਾਸ਼ਿੰਗ ਮਸ਼ੀਨ ਆ, AC ਜਾਂ ਸਾਡੇ ਕੰਪਿਊਟਰ ਨੇ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਸਾਡੇ ਆਮ ਘਰਾਂ 'ਚ ਕੰਮ ਆਉਂਦੀਆਂ, ਸਾਡੇ ਆ ਜਿਹੜੇ ਵੈਕਿਊਮ ਕਲੀਨਰਸ ਨੇ, ਇਹ ਸਾਰੇ ਇਹ ਇੱਕ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਚੇਂਜ ਵਿੱਚ ਨੂੰ ਜਾ ਰਹੇ ਹੈਗੇ। ਇਹਨਾਂ ਵਿੱਚ ਇੱਕ ਨਵੀਂ ਚੇਂਜ ਆਊਗੀ। ਜਸਟ ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਆਵਾਜ਼ ਦੇਣੀ ਹੈਗੀ ਆ ਵੀ ਕਿ ਜਿਹੜੇ ਵੀ ਇਕਵਿਪਮੈਂਟ ਨੂੰ ਦੇਣੀ ਹੈਗੀ ਆ, ਉਹਨੇ ਆਵਾਜ਼ ਤੇ ਤੁਹਾਡੀ ਤੇ ਸਾਰਾ ਕੰਮ ਆਪਣੇ ਆਪ ਕਰਨਾ ਹੈ, ਜਿਹੜਾ ਸ਼ੁਰੂ ਕਰ ਦੇਣਾ। ਸੋ ਇੱਕ ਵਾਸਟ ਜਿਹੜੀ ਆ ਚੇਂਜ ਉਹ ਆ ਰਹੀ ਹੈਗੀ ਆ, ਉਹ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਆ ਉਸ ਚੇਂਜ ਨੂੰ, ਚਾਹੇ ਰੋਬੋਟ ਮੇਕਿੰਗ ਹੈਗੀ ਆ, ਚਾਹੇ ਜਿੰਨੇ ਵੀ ਵਾਸਟ ਫੀਲਡ ਹੈਗੇ ਨੇ ਨਾ ਉਹਦੇ ਚੋਂ ਉਹਨਾਂ ਨੇ, ਸੋ ਫਿਲਮ ਮੇਕਿੰਗ ਦਾ, ਇਹਦਾ ਸਾਰਾ ਸਾਡੇ ਮੀਡੀਆ ਦਾ, ਟੈਲੀਵਿਜ਼ਨ ਚੈਨਲਾਂ ਦਾ, ਤੇ ਦੂਸਰਾ ਹੈਗਾ ਜਿਹੜੀ ਆਪਾਂ ਕਹਿ ਸਕਦੇ ਹਾਂ ਦੂਸਰੀਆਂ ਨਾ ਇੱਕ ਲੈਮੀਨੇਟਡ ਫਿਲਮਾਂ, ਜਿਹਨੂੰ ਐਨੀਮੇਟਡ ਫਿਲਮਾਂ ਸੌਰੀ ਆਪਾਂ ਕਹਿੰਦੇ, ਉਹ ਜਿਹੜੀ ਬਹੁਤ ਸਾਰੇ ਫੀਲਡਸ ਵਿੱਚ ਆਉਣੀ ਹੈਗੀ ਆ। ਹੁਣ ਇਹਦੇ ਲਈ ਸੰਘਰਸ਼ ਆ ਜਿਹੜਾ ਉਹ ਚੱਲ ਪਿਆ ਹੋਇਆ ਚਾਈਨਾ ਤੇ ਅਮਰੀਕਾ 'ਚ। ਬੇਸ਼ੱਕ ਯੂਰਪ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਰੇਅਰ ਅਰਥ ਮੈਟਲਸ ਹੈਗੇ ਆ ਔਰ ਜਿਹੜੀਆਂ ਐਡਵਾਂਸਡ ਜਿਹੜੀਆਂ AI ਚਿਪਸ ਆ ਉਹਦੇ ਲਈ ਕਾਰਜ ਕਰ ਰਹੀਆਂ, ਪਰ ਕਿਉਂਕਿ ਯੂਰਪ ਦੀਆਂ ਅਮਰੀਕਾ ਨਾਲ ਕੋਈ ਉਸ ਤਰ੍ਹਾਂ ਦੀ ਦੁਸ਼ਮਣੀ ਵਾਲਾ ਜਾਂ ਉਸ ਤਰ੍ਹਾਂ ਦਾ ਇੱਕ ਰਾਈਵਲ ਵਤੀਰਾ ਨਹੀਂ ਹੈ। ਸੋ ਮੇਨ ਜੰਗ ਹੈ ਜਿਹੜੀ ਚਾਈਨਾ ਔਰ ਅਮਰੀਕਾ ਦੇ ਦਰਮਿਆਨ ਚੱਲ ਰਹੀ ਹੈਗੀ। ਸੋ ਦੋਹਾਂ ਵਿੱਚ ਇਸ ਜਿਹੜੀਆਂ ਮੋਸਟ ਐਡਵਾਂਸਡ AI ਚਿਪਸ ਹੈਗੀਆਂ ਉਹਨਾਂ ਦੀ ਮੈਨੂਫੈਕਚਰਿੰਗ ਲਈ, ਤੇ ਜਿਹੜਾ ਜਿਸ ਤਰ੍ਹਾਂ ਦੇਖਿਆ ਵੀ ਚੀਨ ਆ ਜਿਹੜਾ ਜੇ ਮੈਨੂਫੈਕਚਰਿੰਗ ਵਿੱਚ ਉਨੀ ਤਕਨੀਕੀ ਮੁਹਾਰਤ ਨਹੀਂ ਹੈ। ਇੱਥੇ ਹੁਣ ਗੱਲ ਸਮਝ ਆਊਗੀ, ਆਪਾਂ ਵਾਰ-ਵਾਰ ਕਹਿੰਦੇ ਆ ਵੀ ਅਮਰੀਕਾ ਬਹੁਤ ਅੱਗੇ ਹੈਗਾ, ਸੋ ਇਸ ਗੱਲਬਾਤ ਤੋਂ ਪਤਾ ਲੱਗੇਗਾ ਵੀ ਅਮਰੀਕਾ ਵਾਕਿਆ ਹੀ ਅੱਗੇ ਹੈਗਾ। ਸੋ ਹੁਣ ਜਿਹੜੇ ਤੁਸੀਂ ਜ਼ਿਕਰ ਕਰਿਆ ਹੈਗਾ ਵੀ ਰੇਅਰ ਅਰਥ ਮੈਟਲਸ ਤੇ ਚਾਈਨਾ ਨੇ ਬਹੁਤ ਦੇਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੋਇਆ, ਬਿਲਕੁਲ ਠੀਕ ਹੈਗਾ। ਉਹਨੂੰ ਪਤਾ ਹੈ, ਉਹਨਾਂ ਦੇ ਸਾਇੰਟਿਸਟ ਨੂੰ ਪਤਾ ਸੀਗਾ ਵੀ ਐਡਵਾਂਸਡ ਟੈਕਨੋਲੋਜੀ ਦੇ ਰੇਅਰ ਅਰਥ ਮੈਟਲਸ ਜਿਹੜੇ ਐਡਵਾਂਸਡ ਨਿਵਿਦਾ ਚਿਪਸ ਵਿੱਚ ਯੂਜ਼ ਹੋਣੇ ਆ, ਉਹਨਾਂ ਦੀ ਲੋੜ ਹੋਏਗੀ। ਸੋ ਇਸ ਗੱਲੋਂ ਸੁਚੇਤ ਸੀ, ਪਰ ਹਾਲੇ ਵੀ ਇਸ ਜਿਹੜੀ ਸਟੋਰੀ ਆ ਆਪਾਂ ਨੂੰ ਵਾਲ ਸਟਰੀਟ ਜਰਨਲ ਨੇ ਕੱਢੀ ਹੈਗੀ ਆ, ਉਦੋਂ ਇਹ ਪਤਾ ਲੱਗਦਾ ਹੈ ਚਾਈਨਾ ਹਾਲੇ ਵੀ ਉਸ ਐਡਵਾਂਸ ਸਟੇਜ ਤੇ ਨਹੀਂ ਪਹੁੰਚਿਆ ਜਿਸ ਐਡਵਾਂਸ ਸਟੇਜ ਤੇ ਅਮਰੀਕਾ ਪਹੁੰਚਿਆ ਹੋਇਆ। ਸੋ ਇਹਦੇ ਚੋਂ ਘਟਨਾਵਾਂ ਇਹ ਹੋਈਆਂ ਨੇ ਵੀ ਪਿਛਲੇ ਦਿਨੀ ਮੇਰੇ ਖਿਆਲ 1 ਮਹੀਨਾ ਕੋਈ ਹੋਇਆ, ਸੋ ਡੋਨਾਲਡ ਟਰੰਪ ਨੇ ਐਲਾਨ ਕਰਿਆ ਸੀਗਾ ਵੀ ਜਿਹੜੀਆਂ ਮੋਸਟ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ ਹੈਗੀਆਂ, ਜਿਹੜੀ ਕਿ ਅਮਰੀਕਨ ਕੰਪਨੀ ਨਿਵਿਦਾ ਬਣਾਉਂਦੀ ਹੈਗੀ ਆ। ਸੋ ਨਿਵਿਦਾ ਨੇ ਬਹੁਤ ਸਾਰੀ, ਕਿਉਂਕਿ ਇਹ ਕੋਲੈਬੋਰੇਸ਼ਨ ਹੈਗੀ ਆ ਅਮਰੀਕਨ ਗਵਰਨਮੈਂਟ ਦੇ ਨਾਲ, ਅਮਰੀਕਨ ਮਿਲਟਰੀ ਦੇ ਨਾਲ ਵੀ, ਜਾਂ ਉਹਨਾਂ ਦੀਆਂ ਜਿਹੜੀਆਂ ਵੀ ਸਬਸਿਡਰੀ ਡਿਪਾਰਟਮੈਂਟਸ ਹੈਗੇ ਉਹਦੇ ਰਾਹੀਂ ਸਿਲੀਕਨ ਵੈਲੀਜ਼ ਵਿੱਚ ਸਥਾਪਿਤ ਹੈਗੀ ਆ। ਸੋ ਨਿਵਿਦਾ ਦੀਆਂ ਉਹ ਕਹਿੰਦੇ ਵੀ ਜਿਹੜੀਆਂ ਮੋਸਟ ਐਡਵਾਂਸਡ ਚਿਪਸ ਹੈਗੀਆਂ
ਉਹਦਾ ਕੰਟਰੋਲ ਹੈ ਜਿਹੜਾ ਵੈਸਟ ਕੋਲ ਜਾਂ ਖਾਸ ਕਰਕੇ ਅਮਰੀਕਾ ਕੋਲ ਰਹੇਗਾ, ਤੇ ਅਸੀਂ ਉਹਨੂੰ ਕਿਸੇ ਵੀ ਹਾਲਤ ਵਿੱਚ ਆ ਜਿਹੜਾ ਚਾਈਨਾ ਦੇ ਹੱਥ ਨਹੀਂ ਲੱਗਣ ਦੇਵਾਂਗੇ। ਪਰ ਚਾਈਨਾ ਲਗਾਤਾਰ, ਹਾਲਾਂਕਿ ਚਾਈਨਾ ਆਪਣੇ ਤੌਰ ਤੇ ਆਪਣੀ ਮੈਨੂਫੈਕਚਰਿੰਗ ਵਿੱਚ ਵੀ ਕੰਮ ਕਰ ਰਿਹਾ ਹੈ, ਚਾਈਨਾ ਹਲੇ ਵੀ ਜਿਸ ਤਰ੍ਹਾਂ ਇਸ ਸਟੋਰੀ ਨੇ ਦੱਸਿਆ ਹੈਗਾ ਵੀ ਚਾਈਨਾ ਉਸ ਐਡਵਾਂਸ ਸਟੇਜ ਤੇ ਨਹੀਂ ਹੈ। ਬੇਸ਼ੱਕ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਕੁਝ ਇਹ ਆ ਰਿਹਾ ਵੀ ਲੋਕ ਚਾਈਨਾ ਜਾਂਦੇ ਆ, ਚਾਈਨਾ ਦੀ ਡਿਵੈਲਪਮੈਂਟ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਚੈਨਲਸ ਤੇ ਪਾਉਂਦੇ ਹੈਗੇ ਆ ਵੀ ਬਹੁਤ ਐਡਵਾਂਸਡ ਜਿਹੜਾ ਹੈਗਾ। ਇਹਦੇ ਬੇਸ਼ੱਕ ਉਹ ਕਾਫੀ ਅੱਛੇ ਕਦਮ ਚੁੱਕ ਰਹੇ ਹੈਗੇ ਆ, ਪਰ ਹਾਲ ਦੀ ਘੜੀ ਵੀ ਉਹ ਟੈਕਨੋਲੋਜੀਕਲੀ ਜਿਹੜਾ ਬੇਸਿਕ ਸੈਮੀਕੰਡਕਟਰਸ ਹੈਗੇ ਆ, ਸੋ ਬੇਸਿਕ ਸੈਮੀਕੰਡਕਟਰਸ ਵਿੱਚ ਚਾਈਨਾ ਹੈਗਾ ਜਿਹੜਾ ਉਹਨਾਂ ਐਡਵਾਂਸ ਨਹੀਂ ਹੈ ਜਿੰਨਾ ਅਮਰੀਕਾ ਦੇ ਜਿਹੜਾ ਕਰ ਲਿਆ ਹੋਇਆ। ਸੋ ਹੁਣ ਜਦੋਂ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਵੀ ਜਿਹੜੀਆਂ ਮੋਸਟ ਐਡਵਾਂਸਡ AI ਚਿਪਸ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਚਾਈਨਾ ਦੇ ਕੋਲ ਨਾ ਜਾਣ, ਪਰ ਚਾਈਨਾ ਦੀਆਂ ਕੰਪਨੀਆਂ ਨੇ, ਸੋ ਵਾਲ ਸਟਰੀਟ ਜਰਨਲ ਨੇ ਇਹ ਸਟੋਰੀ ਲੀਕ ਕੀਤੀ ਆ ਵੀ ਚਾਈਨਾ ਦੀਆਂ ਕੰਪਨੀਆਂ ਬਾਏ ਹੁੱਕ ਔਰ ਕਰੁੱਕ ਉਹ ਹੈਗਾ ਵੀ ਆਪਣੀਆਂ ਸਿਸਟਰ ਕੰਪਨੀਆਂ ਖੋਲ ਕੇ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਇਨਡਾਇਰੈਕਟਲੀ ਬਹੁਤ ਸਾਰੇ ਮੁਲਕਾਂ ਤੋਂ ਜਿਹੜੀ ਹੈਗੀ ਉਹ ਖਰੀਦ ਰਹੇ ਹੈਗੇ ਆ। ਵਾਲ ਸਟਰੀਟ ਜਰਨਲ ਨੇ ਇਹ ਦੱਸਿਆ ਹੈਗਾ ਵੀ ਜਿਹੜੀਆਂ ਹੁਣ ਜਿਸ ਤਰ੍ਹਾਂ ਅਮਰੀਕਾ ਨੇ ਕੁਝ ਚਾਈਨੀਜ਼ ਕੰਪਨੀਆਂ ਬਲੈਕ ਲਿਸਟ ਕੀਤੀਆਂ ਹੋਈਆਂ, ਸੋ ਉਹ ਬਲੈਕ ਲਿਸਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਡਾਇਰੈਕਟ ਨੀਵੀਦਾ ਨਾਲ ਜਾਂ ਹੋਰ ਅਮਰੀਕਾ ਦੀਆਂ ਸਿਲੀਕਨ ਵੈਲੀ ਦੀਆਂ ਕੰਪਨੀਆਂ ਨਾਲ ਜਿਹੜਾ ਹੈਗਾ ਉਹ ਵਪਾਰ ਨਹੀਂ ਕਰ ਸਕਦੀਆਂ। ਉਹਨਾਂ ਨੇ ਕੀ ਕੀਤਾ, ਚਾਈਨਾ ਨੇ ਫਿਰ ਇਹ ਕੀਤਾ ਵੀ ਹੋਰ ਵੱਖ-ਵੱਖ ਮੁਲਕਾਂ ਵਿੱਚ ਜਿੱਦਾਂ ਇੰਡੋਨੇਸ਼ੀਆ ਤੇ ਅਫਰੀਕਨ ਕੰਟੀਨੈਂਟ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਮੁਲਕਾਂ ਦੀਆਂ ਆਪਣੀਆਂ ਕੰਪਨੀਆਂ ਹੈਗੀਆਂ ਨਾ ਇਸ ਕੰਪਿਊਟਿੰਗ ਮਾਰਕੀਟ ਵਿੱਚ ਆਪਰੇਟ ਕਰ ਰਹੀਆਂ, ਉਹਨਾਂ ਨਾਲ ਅੰਡਰਗਰਾਉਂਡ ਸਮਝੌਤੇ ਕਰਕੇ ਜਿਹੜਾ ਫੇਸ ਵੈਲਿਊ ਤੇ ਉਹ ਵੱਖ-ਵੱਖ ਮੁਲਕਾਂ ਦੀਆਂ ਕੰਪਨੀਆਂ ਆਪਰੇਟ ਕਰਦੀਆਂ ਉਹ ਇਕਵਿਪਮੈਂਟ ਲੈ ਲੈਂਦੀਆਂ ਤੇ ਉਹ ਫਿਰ ਸਬਸਿਡਾਰੀ ਜਿਹੜੀਆਂ ਕੰਪਨੀਆਂ ਚਾਈਨਾ ਦੀਆਂ ਹੈਗੀਆਂ ਉਹਨਾਂ ਨੂੰ ਜਿਹੜੀ ਹੈਗੀ ਉਹ ਟੈਕਨੋਲੋਜੀ ਚਲੇ ਜਾਂਦੀ ਹੈਗੀ। ਸੋ ਹੁਣ ਜਿਹੜਾ ਹੈਗਾ ਇਹਨਾਂ ਨੇ ਵਾਲ ਸਟਰੀਟ ਜਰਨਲ ਨੇ ਜਿਹੜੀ ਹੈਗੀ ਆ ਸਟੋਰੀ ਕੱਢੀ ਹੈਗੀ ਆ ਵੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਇੱਕ ਕੰਪਨੀ ਦਾ ਉਹਨਾਂ ਨੇ ਜ਼ਿਕਰ ਕਰਿਆ ਹੈਗਾ ਜਿਹੜੀ ਇੱਕ ਸਕੂਲ ਦੇ ਕੰਪਲੈਕਸ ਦੇ ਲਾਗੇ ਖੁੱਲੀ ਹੋਈ ਹੈ। ਸੋ ਉਸ ਸਕੂਲ ਕੰਪਲੈਕਸ ਦੇ ਨਾਲ ਖੁੱਲੀ ਹੋਈ ਕੰਪਨੀ ਹੈ ਜਿਹੜੀ ਮੇਨਲੀ ਉਹ ਇਹ ਸ਼ੋਅ ਕਰ ਰਹੀ ਹੈਗੀ ਆ ਵੀ ਅਸੀਂ ਇੰਡੋਨੇਸ਼ੀਆ ਦੇ ਕੰਪਿਊਟਿੰਗ ਸੈਟਅਪ ਤੇ ਇੱਥੋਂ ਦੇ ਟੈਕਨੋਲੋਜੀਕਲ ਸੈਟਅਪ ਲਈ ਕੰਮ ਕਰ ਰਹੇ ਹੈਗੇ ਆ। ਅੱਛਾ, ਉਸ ਕੰਪਨੀ ਦਾ ਕੁਝ ਸ਼ੇਅਰ ਹੈ ਜਿਹੜੇ ਲਗਭਗ 25% ਸ਼ੇਅਰ ਹੈ ਜਿਹੜੇ ਉਹ ਚਾਈਨਾ ਦੀ ਇੱਕ ਕੰਪਨੀ ਕੋਲ ਨੇ। ਸੋ ਤੁਸੀਂ ਮਤਲਬ ਇਹ ਆ ਵੀ ਇਸ ਤਰੀਕੇ ਦੇ ਨਾਲ ਸਮਗਲਿੰਗ ਕਰ ਰਹੀ ਹੈ AI ਚਿਪਸ ਦੀ, ਇਹ ਸਮਗਲਿੰਗ ਹੋ ਰਹੀ ਹੈਗੀ ਆ, ਇਹ ਸਮਗਲਿੰਗ ਹੈਗੀ। ਸੋ ਚਾਈਨਾ ਵਾਲ ਸਟਰੀਟ ਜਰਨਲ ਦੀ ਸਟੋਰੀ ਦੇ ਹਿਸਾਬ ਨਾਲ ਵੀ ਇੱਕ ਚਾਈਨਾ ਸਮਗਲਿੰਗ ਦਾ ਰਿੰਗ ਚਲਾ ਰਿਹਾ, ਉਹ ਆਸਟ੍ਰੇਲੀਆ ਵਿੱਚ ਚਲਾ ਰਿਹਾ, ਉਹ ਕੰਬੋਡੀਆ ਵਿੱਚ ਚਲਾ ਰਿਹਾ, ਉਹ ਜਕਾਰਤਾ ਵਿੱਚ ਚਲਾ ਰਿਹਾ ਤੇ ਹੋਰ ਬਹੁਤ ਸਾਰੇ ਈਵਨ ਕੁਝ ਵੈਸਟਰਨ ਕੰਟਰੀਜ਼ ਵਿੱਚ ਵੀ ਚਾਈਨਾ ਦੀਆਂ ਜਿਸ ਤਰ੍ਹਾਂ ਤੁਸੀਂ ਦੇਖੋ ਨਾ ਵੀ ਉਹ ਹੁਣ ਫੇਸ ਵੈਲਿਊ ਤੇ ਜਿਹੜੀ ਬੇਸਿਕ ਕੰਪਨੀ ਚਾਈਨਾ 'ਚ ਬੈਠੀ ਆ ਉਹ ਕੰਪਨੀ ਬਲੈਕ ਲਿਸਟ ਹੋਈ ਆ। ਉਸ ਕੰਪਨੀ ਨਾਲ ਲਿੰਕ ਕਰਦੀਆਂ 3-4 ਕੰਪਨੀਆਂ ਜਿਹੜੀਆਂ ਬ੍ਰਾਂਚੇਸ ਆ ਜਿਹੜੀਆਂ ਉਹ ਖੋਲ੍ਹੀਆਂ ਹੋਈਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਉਹਦੀ ਐਕਚੁਅਲ ਜਿਹੜੀ ਲਾਈਨ ਆ ਉਹ ਕਿੱਥੇ ਮਿਲਦੀ ਹੈਗੀ, ਕਿੱਥੇ ਮਿਲਦੀ। ਉਹ ਕੰਪਨੀਆਂ ਫਿਰ ਜਿਹੜੀਆਂ ਹੈਗੀਆਂ ਉਹ ਕਤਰ ਨਾਲ ਵੀ, ਕਤਰ ਵਿੱਚ ਵੀ ਇੱਕ ਕੰਪਨੀ ਦਾ ਜ਼ਿਕਰ ਆਇਆ ਵੀ ਕਤਰ ਦੀ ਕੰਪਨੀ ਨਾਲ ਵੀ ਲਿੰਕ ਹੈਗੇ ਨੇ। ਸੋ ਇਸ ਤਰ੍ਹਾਂ ਜਿਹੜਾ ਚਾਈਨਾ ਹੈਗਾ ਸਟੈਪ ਬਾਏ ਸਟੈਪ ਆ ਜਿਹੜਾ ਬਹੁਤ ਸਾਰੀਆਂ ਕੰਪਨੀਆਂ ਦੀ ਵੈਬ ਬਣਾ ਕੇ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਉਹ ਚੁਣ ਲਿਆ ਹੈਗਾ। ਸੋ ਅੱਗੇ ਜਦੋਂ ਸਵਾਲ ਹੋਰ ਆਉਣਗੇ ਤਾਂ ਉਹਦੇ ਵਿੱਚ ਆਪਾਂ ਡਿਸਕ੍ਰਿਪਸ਼ਨ ਆ ਜਿਹੜੀ ਉਹ ਜ਼ਿਆਦਾ ਦੇ ਦਿਆਂਗੇ।